1984 marks one of the darkest years in modern Indian history. The world watched as several violent incidents broke out among ethnic groups in India, with several notably targeting the Sikh community. We are here to remember the tragedy that commenced on November 1st, 1984, following decades of ethnic tension between Sikhs in Punjab province and central Indian government. उन्हें ये भी बिल्कुल क्लीयर करता भी 1984 ਨੂੰ ਤੁਸੀਂ ਆਪਣੇ ਤੌਰ ਤੇ ਇਕੱਲਾ ਨਹੀਂ ਦੇਖ ਸਕਦੇ। ਡੈਕੇਡਸ ਕਈ ਦਹਾਕੇ ਸਿੱਖਾਂ ਦੀ ਸਟਰਗਲ ਚੱਲੀ ਇੰਡੀਅਨ ਗਵਰਨਮੈਂਟ ਦੇ ਨਾਲ। As so often in such cases, the official estimates likely do not tell the whole story. It is estimated that over 30,000 Sikh men, women and children were deliberately targeted, raped, slaughtered and displaced by mobs across India, said the senator from Pennsylvania. ਸਾਨੂੰ ਉਹਨਾਂ ਨੂੰ ਯਾਦ ਰੱਖਣ ਦੀ ਲੋੜ ਹੈ ਜੋ ਬੀਤੇ ਦੇ ਵਿੱਚ ਹੋਇਆ, ਤਾਂ ਕਿ ਜਿਹੜੀ ਐਟਰੋਸਿਟੀ ਜੋ ਜ਼ੁਲਮ ਸਿੱਖਾਂ ਦੇ ਖਿਲਾਫ ਹੋਇਆ ਉਹਦੇ ਲਈ ਜਿਹੜੇ ਅਕਾਊਂਟੇਬਲ ਨੇ ਉਹਨਾਂ ਨੂੰ ਸਜ਼ਾ ਯਾਫਤਾ ਵੀ ਕੀਤਾ ਜਾਏ, ਤਾਂ ਕਿ ਇਸ ਕਿਸਮ ਦੀ ਟ੍ਰੈਜਡੀ ਕਦੇ ਨਾ ਸਿੱਖਾਂ ਦੇ ਖਿਲਾਫ ਹੋਏ ਨਾ ਦੁਨੀਆ 'ਚ ਕਿਸੇ ਹੋਰ ਦੇ ਖਿਲਾਫ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ ਦੇ ਦੂਸਰੇ ਅਹਿਮ ਇਸ਼ੂ ਦੇ ਨਾਲ। ਇਸ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀ ਪੈਨਸਿਲਵੇਨੀਆ ਸਟੇਟ ਦੇ ਸੈਨੇਟਰ ਪੈਟ ਟੂਮੀ ਨੇ ਸੈਨੇਟ ਵਿੱਚ ਸਿੱਖ ਕੌਮ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਹੈ। ਸੋ ਉਸ ਨੇ ਵਰਾ 1984 ਨੂੰ ਭਾਰਤੀ ਇਤਿਹਾਸ ਦਾ ਕਾਲਾ ਵਰਾ ਦੱਸਿਆ ਹੈ ਔਰ ਸੈਨੇਟਰ ਟੂਮੀ ਅਨੁਸਾਰ ਭਾਰਤ ਭਰ ਵਿੱਚ 1984 ਦੀ ਨਸਲਕੁਸ਼ੀ ਵਿੱਚ 30,000 ਤੋਂ ਜ਼ਿਆਦਾ ਸਿੱਖ ਮਾਰੇ ਗਏ ਸਨ। ਭਾਰਤੀ ਮੀਡੀਆ ਨੇ ਸੈਨੇਟਰ ਟੂਮੀ ਦੇ ਬਿਆਨ ਤੇ ਹੋ ਹੱਲਾ ਮਚਾਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਮਰੀਕਾ ਦੇ ਵਿੱਚ ਦੋ ਹਾਊਸ ਨੇ। ਇੱਕ ਹਾਊਸ ਆਫ ਰਿਪਰੈਜ਼ੈਂਟੇਟਿਵਸ ਹੈ ਜਿਹੜਾ ਕਾਂਗਰਸ ਜਿਸ ਨੂੰ ਕਿਹਾ ਜਾਂਦਾ ਹੈ ਆਮ ਤੌਰ ਤੇ। ਇੱਕ ਕਾਂਗਰਸਮੈਨ 2 ਸਾਲ ਲਈ ਚੁਣਿਆ ਜਾਂਦਾ ਹੈ, 2 ਸਾਲ ਬਾਅਦ ਦੁਬਾਰਾ ਉਹ ਫੇਸ ਕਰਦਾ ਹੈ ਇਲੈਕਟੋਰੇਟ ਨੂੰ। ਦੂਸਰਾ ਅਪਰ ਹਾਊਸ ਜਾਂ ਸੈਕੰਡ ਹਾਊਸ ਜਿਹਨੂੰ ਸੈਨੇਟ ਕਿਹਾ ਜਾਂਦਾ ਹੈ, ਉਹ ਅਮਰੀਕਾ ਦੀਆਂ 50 ਸਟੇਟਾਂ ਨੇ, ਵੱਡੀਆਂ ਵੀ ਨੇ ਏਰੀਆ 'ਚ, ਆਬਾਦੀ 'ਚ ਛੋਟੀਆਂ ਵੀ ਨੇ, ਪਰ ਇਹ ਸਿਸਟਮ 'ਚ ਬੈਲੈਂਸ ਰੱਖਣ ਲਈ ਕਿ ਹਰ ਵੱਡੀ ਛੋਟੀ ਸਟੇਟ ਦੇ ਇੱਕੋ ਜਿਹੇ ਰਾਈਟ ਨੇ, ਅਮਰੀਕਾ ਦੀਆਂ 50 ਸਟੇਟਾਂ ਵੱਲੋਂ ਹਰ ਸਟੇਟ ਵੱਲੋਂ 2-2 ਸੈਨੇਟਰ ਚੁਣੇ ਜਾਂਦੇ ਨੇ ਔਰ ਸੈਨੇਟਰ ਦੀ ਜਿਹੜੀ ਟਰਮ ਹੈ ਉਹ 6 ਸਾਲ ਹੁੰਦੀ ਹੈ। ਸੋ ਹਰ ਸਟੇਟ ਦੇ, ਭਾਵੇਂ ਉਹ ਕੈਲੀਫੋਰਨੀਆ ਵਰਗੀ ਉਹ ਸਟੇਟ ਹੈ ਜਿਹਦੀ ਆਬਾਦੀ ਕੈਨੇਡਾ ਦੇ ਬਰਾਬਰ ਹੈ, ਜਾਂ ਰੋਡ ਆਈਲੈਂਡ ਵਰਗੀ ਛੋਟੀ ਜਿਹੀ ਸਟੇਟ ਹੈ, ਹਰ ਦੋਨਾਂ ਦੇ ਹੀ 2-2 ਸੈਨੇਟਰ ਨੇ। ਸੋ ਮਤਲਬ ਮੈਂ ਇਹ ਕਹਿਣਾ ਚਾਹੁੰਦਾ ਕਿ ਜਦੋਂ ਕੋਈ ਕਾਂਗਰਸਮੈਨ ਬਿਆਨ ਦਿੰਦਾ ਹੈ ਜਾਂ 2-4 ਕਾਂਗਰਸਮੈਨ ਕਹਿੰਦੇ ਨੇ, ਉਹਦਾ ਵੀ ਇੱਕ ਇੰਪੈਕਟ ਹੁੰਦਾ, ਪਰ ਜਦੋਂ ਕੋਈ ਸੈਨੇਟਰ ਕਿਸੇ ਮੁੱਦੇ ਦੇ ਉੱਤੇ ਗੱਲ ਕਰਦਾ ਹੈ ਜਾਂ ਬਿਆਨ ਦਿੰਦਾ ਹੈ ਤੇ ਉਸ ਦੀ ਐਕੋ, ਉਸ ਦਾ ਰੌਲਾ 4 ਚੁਫੇਰੇ ਪੈਂਦਾ ਹੈ। ਕਿਉਂਕਿ ਸੈਨੇਟਰ ਆਮ ਤੌਰ 'ਤੇ, ਖਾਸ ਤੌਰ 'ਤੇ ਜਦੋਂ ਕਿਸੇ ਮੁਲਕ ਦੀ ਕੋਈ ਗੱਲ ਹੋਏ ਫੋਰਨ ਪਾਲਿਸੀ ਦੇ ਹਵਾਲੇ ਨਾਲ, ਵਿਦਨ ਸੈਨੇਟ ਦੇ ਵਿੱਚ ਹੀ ਬਹੁਤ ਪਾਵਰ ਹੈ, ਬਜਟ ਦਾ ਪਾਸ ਹੋਣਾ ਵੀ ਉਹਨਾਂ ਤੱਕ ਹੁੰਦਾ। ਉਹ ਰੇਅਰਲੀ ਹੁੰਦਾ ਕਿ ਸੈਨੇਟਰ ਜਿਹੜੇ ਨੇ ਉਹ ਆਪਣੇ ਉਸ ਹਦੂਦ ਤੋਂ ਬਾਹਰ ਜਾ ਕੇ ਗੱਲ ਕਰਨ। ਔਰ ਜ਼ਾਹਰ ਹੈ ਕਿ ਜਿਹੜੀ ਸੈਨੇਟਰ ਦੇ ਬੋਲਣ ਨਾਲ ਐਕੋ ਪੈਦਾ ਹੁੰਦੀ ਹੈ ਉਹ ਵਿਦਨ ਕੰਟਰੀ ਤਾਂ ਹੁੰਦੀ ਹੈ, ਲੇਕਿਨ ਸੈਨੇਟਰ ਪੈਟ ਟੂਮੀ ਜਿਹੜੇ ਪੈਨਸਿਲਵੇਨੀਆ ਨੂੰ ਰਿਪਰੈਜ਼ੈਂਟ ਕਰਦੇ ਨੇ, ਸੀਨੀਅਰ ਸੈਨੇਟਰ ਨੇ, ਉਹਨਾਂ ਦੀ ਜਿਹੜੀ ਸਟੇਟਮੈਂਟ ਅਕਤੂਬਰ ਦੇ ਪਹਿਲੇ ਹਫਤੇ ਆਈ ਹੈ, ਪਿਛਲੇ ਦਿਨ 2 ਦਿਨ ਪਹਿਲੇ, ਉਸ ਨੇ ਉਹ ਐਕੋ ਅਮਰੀਕਾ ਤੋਂ ਦੂਰ 13,000 ਮੀਲ ਦੂਰ ਜਾ ਕੇ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਭਾਰਤ ਦੇ ਮੀਡੀਆ ਦੇ ਵਿੱਚ ਜਿਵੇਂ ਦਾ ਉਸ ਨੇ ਨਾਦ ਕ੍ਰੀਏਟ ਕੀਤਾ, ਉਹ ਦੱਸਦਾ ਹੈ ਕਿ ਭਾਈ ਇਸ ਪਾਵਰ, ਇਸ ਲੈਵਲ ਦੇ ਸੈਨੇਟਰ ਦੀ ਗੱਲ ਦੇ ਵਿੱਚ ਕਿੰਨਾ ਵਜ਼ਨ ਹੈ ਔਰ ਕਿਉਂ ਉਹਨਾਂ ਨੂੰ ਇੰਨਾ ਵਕਤ ਪਿਆ। ਔਰ ਇਸ ਜਿਨ੍ਹਾਂ ਨੇ ਇਸ ਦੇ ਉੱਤੇ ਕਵਰੇਜ ਕੀਤੀ ਹੈ, ਇੰਨੇ ਮੇਰੇ ਕੋਲ ਲਿਸਟ ਹੈ ਉਹਨਾਂ ਦੀਆਂ ਸਾਰੀਆਂ ਸਟੋਰੀਜ਼ ਔਰ ਲਿੰਕ ਵੀ ਮੈਨੂੰ ਮਿਲੇ ਨੇ। ਉਹ ਟ੍ਰਿਬਿਊਨ ਤੋਂ ਲੈ ਕੇ ਦਾ ਹਿੰਦੂ, PTI, ਹਿੰਦੁਸਤਾਨ ਟਾਈਮਜ਼, ਇਕਨੋਮਿਕ ਟਾਈਮਜ਼, ਤੇਲਗੂ ਸਮ, ਨਵਭਾਰਤ ਟਾਈਮਜ਼, तेलुगु स्टॉप, द वायर, टाइम्स नाउ, ग्लोबल न्यूज़, दैनिक सवेरा, टाइम्स कश्मीरियत और हंड्रेड्स ऑफ TV चैनल्स उन्होंने कोई ऐसा नहीं है
ਜਿਹਨੇ ਇਸ ਸਟੋਰੀ ਨੂੰ ਕਵਰ ਨਹੀਂ ਕੀਤਾ ਹੈ। ਹੁਣ ਐਸਾ ਉਸਨੇ ਕੀ ਕਿਹਾ ਸੈਨੇਟਰ ਨੇ, ਔਰ ਇਹ ਵੀ ਮੈਂ ਦੱਸਦੇ ਹਾਂ ਕਿ ਬਹੁਤ ਵਾਰ ਜਿਹੜੇ ਜਿਵੇਂ ਕੈਨੇਡਾ ਦੀ ਆਪਣੀ ਟ੍ਰਿਪ ਵੇਲੇ ਵੀ ਮੈਂ ਇਹ ਗੱਲ ਕਹੀ ਸੀ ਕਿ ਹੁਣ ਇਹ ਵਕਤ ਨਹੀਂ ਹੈ ਕਿ ਤੁਸੀਂ ਕਿਸੇ ਪਰਸਨ ਨਾਲ ਸਹਿਮਤ ਹੋ ਜਾਂ ਨਹੀਂ ਹੋ, ਤੁਹਾਨੂੰ ਉਹਦੀ ਗੱਲ ਚੰਗੀ ਲੱਗੀ ਕਿ ਨਹੀਂ ਲੱਗੀ ਜਾਂ ਪਰਸਨੈਲਿਟੀ ਕਲੈਸ਼ ਹੈ, ਤੁਸੀਂ ਕੌਮੀ ਕੌਜ਼ ਦਾ ਵਿਰੋਧ ਕਰੋ। ਜਿਹੜੇ ਕੰਮ ਕਰਦੇ ਨੇ ਉਹਨਾਂ ਦੀ ਹਮਾਇਤ ਕਰੋ, ਨਹੀਂ ਕਰ ਸਕਦੇ ਵਿਰੋਧ ਨਾ ਕਰੋ। ਔਰ US ਕਾਂਗਰੈਸ਼ਨਲ ਸਿੱਖ ਕਾਕਸ ਜਿਹੜਾ ਹੈ ਉਹ 5-6 ਸਾਲ ਪਹਿਲਾਂ ਹੋਣ ਚਾਹੁੰਦੀ ਹੈ, 50 ਤੋਂ ਜ਼ਿਆਦਾ ਕਾਂਗਰਸਮੈਨ ਉਹਦੇ ਮੈਂਬਰ ਨੇ। ਕਿਵੇਂ ਇੱਕ ਮਿਸਚਿਫ ਦੇ ਤਹਿਤ ਕਾਂਗਰੈਸ਼ਨਲ ਕਾਕਸ ਨੂੰ ਵੀ ਇੰਡੀਅਨ ਗਵਰਨਮੈਂਟ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਕਿਵੇਂ ਇੱਕ ਜਿਹੜੀ ਹੈ ਲਿਖਤ ਇਸ ਕਿਸਮ ਦੀ ਲਿਖਵਾਈ ਗਈ ਇੱਕ ਡੈਲੀਬਰੇਟ ਜਿਹੜਾ ਹੈ ਉਹ ਅੰਦਾਜ਼ ਦੇ ਵਿੱਚ, ਔਰ ਇਸ ਨੇ ਇਸ ਦੇ ਟਰੈਪ ਦੇ ਵਿੱਚ ਕਿਵੇਂ ਈਵਨ ਪੰਜਾਬ 'ਚ ਬੈਠੇ 1-2 ਪ੍ਰੋਮੀਨੈਂਟ ਵਕੀਲ ਵੀ ਜਿਹੜੇ ਅਦਰਵਾਈਜ਼ ਹਿਊਮਨ ਰਾਈਟਸ ਦਾ ਕੰਮ ਕਰਦੇ ਨੇ ਜਾਂ ਉਹਨਾਂ ਦਾ ਨਾਂ ਸੀ, ਉਹਨਾਂ ਨੇ ਆਪਣੇ ਆਪ ਨੂੰ ਗੰਦਲਾ ਕੀਤਾ ਔਰ ਇਹ ਕਹਿੰਦੇ ਆ ਕਿ ਜੀ ਇਹ ਤਾਂ ਸਿੱਖ ਕਾਕਸ ਤੇ ਇਹ ਕੀ ਤੇ ਉਹ ਕੀ। ਹੁਣ ਜਿਹੜਾ ਇਸ ਲੈਵਲ ਦਾ ਸੈਨੇਟਰ ਪੈਟ ਟੂਮੀ ਦਾ ਵੀ ਕਹਿਣਾ ਇਹ ਕੋਈ ਉੱਤੋਂ ਤਾਂ ਨਹੀਂ ਆ ਜਾਂਦਾ, ਤੁਹਾਨੂੰ ਇਹਦੇ ਲਈ ਕਿੰਨੀ ਕੰਸਿਸਟੈਂਟ ਜਿਹੜੀ ਹੈ ਲੌਬੀ ਕਰਨੀ ਪੈਂਦੀ ਹੈ। ਲੌਬੀ ਦੇ ਲਈ ਤੁਸੀਂ ਉਹਨਾਂ ਨੂੰ ਜਾਣਕਾਰੀਆਂ ਪ੍ਰੋਵਾਈਡ ਕਰਦੇ ਹੋ, ਉਹਨਾਂ ਦੇ ਜਿਹੜੇ ਵਿਦਨ ਉਹਨਾਂ ਦੇ ਆਫਿਸ ਦੇ ਜਿਹੜੇ ਲਾਅ ਸਾਈਡ ਨੂੰ ਡੀਲ ਕਰ ਰਹੇ ਹੁੰਦੇ ਨੇ, ਰਿਸਰਚ ਸਾਈਡ ਨੂੰ ਡੀਲ ਕਰ ਰਹੇ ਹੁੰਦੇ ਨੇ, ਤੁਹਾਡੀ ਇਨਫੋਰਮੇਸ਼ਨ ਦੇ ਉੱਤੇ ਫਰਦਰ ਉਹ ਰਿਸਰਚ ਕਰਦੇ ਨੇ, ਫਿਰ ਉਹਨਾਂ ਦੇ ਡਿਫਰੈਂਟ ਚੋਂ ਕ੍ਰਾਸ ਕਰਕੇ ਸੈਨੇਟਰ ਨੇ ਤਾਂ ਉਹਨੂੰ ਪੜ੍ਹਨਾ ਹੁੰਦਾ ਹੈ, ਉਹ ਆਲਰੇਡੀ ਉਸ ਸਾਰੇ ਪ੍ਰੋਸੈਸ 'ਚੋਂ ਲੰਘਿਆ ਹੁੰਦਾ ਹੈ, ਪਰ ਉਸ ਦੇ ਲਈ ਕੌਣ ਕੰਮ ਕਰਦਾ ਹੈ, ਜਿਹੜੀ ਸੰਸਥਾ ਪਿੱਛੇ ਖਲੋਤੀ ਹੁੰਦੀ ਹੈ। ਔਰ ਇਹ US ਕਾਂਗਰੈਸ਼ਨਲ ਸਿੱਖ ਕਾਕਸ ਦੀ ਬਦੌਲਤ ਹੈ। ਔਰ ਇਹ ਨਹੀਂ ਹੈ ਕਿ ਵੀ ਪਹਿਲੀ ਵਾਰ ਇਹ ਕੋਈ ਸਟੇਟਮੈਂਟ ਸੈਨੇਟਰ ਪੈਟ ਟੂਮੀ ਨੇ ਦਿੱਤੀ। 2019 ਦੇ ਵਿੱਚ ਜਦੋਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਸੀ, ਪਹਿਲੀ ਵਾਰ ਅਮਰੀਕਾ ਦੀ ਸੈਨੇਟ 'ਚ ਹੋਇਆ ਕਿ ਗੁਰੂ ਨਾਨਕ ਸਾਹਿਬ ਦੀ ਯਾਦ ਨੂੰ ਸਮਰਪਿਤ 550ਵੇਂ ਵਰ੍ਹੇ ਨੂੰ ਮੁੱਖ ਰੱਖਦੇ ਹਾਂ ਸੈਨੇਟ ਦੇ ਵਿੱਚ ਜਿਹੜੀ ਕਾਰਵਾਈ ਹੈ ਉਹ ਸਿੱਖ ਅਰਦਾਸ ਦੇ ਨਾਲ ਹੋਈ। ਔਰ ਦਰਸ਼ਕ ਬੈਕਗਰਾਊਂਡ ਦੇ ਵਿੱਚ ਮੈਂ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਬਈ ਦਿਖਾ ਦੇਣ, ਉਸ ਦੇ ਨਾਲ ਹੋਈ। ਔਰ ਜਿਵੇਂ ਸੈਨੇਟਰ ਨੇ ਇਸ ਸਾਰੇ ਨੂੰ ਰੈਕਗਨਾਈਜ਼ ਕੀਤਾ ਖਲੋ ਕੇ ਸੈਨੇਟ ਦੇ ਵਿੱਚ, ਇਹ ਬਹੁਤ ਵੱਡੀ ਗੱਲ ਸੀ। 550 ਸਾਲਾਂ ਦੀ ਸਭ ਤੋਂ ਵੱਡੀ ਟ੍ਰਿਬਿਊਟ ਸੀ ਸੈਨੇਟ ਵੱਲੋਂ। ਔਰ ਇਸ ਸਾਰੇ ਦੇ ਚੱਲਦਿਆਂ ਜਿਹੜਾ ਸੈਨੇਟਰ ਟੂਮੀ ਸਿੱਖਾਂ ਦੇ ਨਾਲ, ਕਿਉਂਕਿ ਪੈਨਸਿਲਵੇਨੀਆ ਦੇ ਵਿੱਚ ਸਿੱਖ ਐਕਟਿਵਿਸਟ ਨੇ ਜਿਹੜੇ US ਕਾਂਗਰੈਸ਼ਨਲ ਸਿੱਖ ਕਾਕਸ ਦੀ ਬਿਡਿੰਗ ਦੇ ਉੱਤੇ ਜਾਂ ਆਪਣੇ ਤੌਰ ਦੇ ਉੱਤੇ ਵੀ ਉਹ ਕੰਮ ਕਰਦੇ ਨੇ। ਹੁਣ ਐਸਾ ਕੀ ਕਿਹਾ ਪੈਟ ਟੂਮੀ ਨੇ, ਕਿਉਂਕਿ ਇਹਦੇ 'ਚ ਅਮਰੀਕਾ ਜਿਹੜਾ ਇਸ ਵੇਲੇ ਦੁਨੀਆ ਨੂੰ ਡਿਕਟੇਟ ਕਰਦਾ ਹੈ ਫਤਵੇ ਕਿ ਕੀ ਕਿਹਨੇ ਕਰਨਾ ਹੈ, ਉਹ ਸੈਨੇਟ ਦੇ ਵਿੱਚ ਖਲੋ ਕੇ ਔਰ ਜਿਹੜੀ ਹੈਡਲਾਈਨ ਵੀ ਦਿੱਤੀ ਹੈ, ਮੈਂ ਦਾ ਹਿੰਦੂ ਦੀ ਸਟੋਰੀ ਡਿਸਕਸ ਕਰਾਂਗਾ ਕਿਉਂਕਿ PTI ਦੀ ਹੀ ਇਹ ਸਟੋਰੀ ਹੈ, ਪ੍ਰੈਸ ਟਰਸਟ ਆਫ ਇੰਡੀਆ ਦੀ। 1984 ਮਾਰਕਸ ਵਨ ਆਫ ਦਾ ਡਾਰਕੈਸਟ ਈਅਰਸ ਇਨ ਮਾਡਰਨ ਇੰਡੀਅਨ ਹਿਸਟਰੀ, US ਸੈਨੇਟਰ ਕਿ ਅਜੋਕੇ ਭਾਰਤੀ ਇਤਿਹਾਸ ਵਿੱਚ ਜਿਹੜਾ 1984 ਦਾ ਵਰ੍ਹਾ ਉਹ ਸਭ ਤੋਂ ਕਾਲਾ ਸਾਲ ਹੈ। ਔਰ ਉਸ ਸਾਰੇ 'ਚ ਉਹਨੇ ਇਹ ਜਿਹੜੇ ਉਹਨਾਂ ਦੇ ਅਲਫਾਜ਼ ਨੇ ਕਿ ਕਿਵੇਂ ਇਹ ਹੋਇਆ। 1984 ਮਾਰਕਸ ਵਨ ਆਫ ਦਾ ਡਾਰਕੈਸਟ ਈਅਰਸ ਇਨ ਮਾਡਰਨ ਇੰਡੀਅਨ ਹਿਸਟਰੀ, ਕੋਟ ਅਨਕੋਟ ਐਗਜ਼ੈਕਟ ਲਫ਼ਜ਼ ਸੈਨੇਟਰ ਦੇ। The world watched as several violent incidents broke out among ethnic groups in India, with several notably targeting the Sikh community। उन्होंने कहा जी दुनिया चुप करके, तो उन्हें ये एक इंडाइटमेंट है दुनिया की कम्युनिटी ਲਈ भी कि तुसी, और क्यों ये इसलिए वर्ल्ड वाच्ड है कि ਉਹੀ ਹਫਤਾ ਸੀ ਜਦੋਂ ਕਿ ਦੁਨੀਆ ਦੇ ਸਾਰੇ ਹੀ ਜਿਹੜੇ ਵੱਡੇ ਮੁਲਕਾਂ ਦੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ ਜਾਂ ਐਂਬੈਸਡਰ ਉਹ ਇੰਦਰਾ ਗਾਂਧੀ ਦੀ ਕ੍ਰਿਮੇਸ਼ਨ 'ਚ ਸ਼ਾਮਲ ਹੋਣ ਲਈ ਦਿੱਲੀ ਲੈਂਡ ਕਰ ਰਹੇ ਸੀ। ਹੁਣ ਵਰਲਡ ਦੇ ਸਾਹਮਣੇ ਹੋ ਰਿਹਾ, ਦਿੱਲੀ 'ਚ ਕੀ ਹੋ ਰਿਹਾ, 8 ਤੋਂ 10,000 ਸਿੱਖ ਤਾਂ ਦਿੱਲੀ 'ਚ ਜਿਉਂਦੇ ਸਾੜ ਦਿੱਤੇ। ਹੁਣ ਦੁਨੀਆ ਦੇ ਲੀਡਰ ਉੱਥੇ ਉਤਰ ਰਹੇ ਨੇ ਔਰ ਇਹ ਜਿਹੜਾ ਉਹ ਸਿੱਖਾਂ ਦੇ ਖੂਨ ਦੀ ਹੋਲੀ ਖੇਡੀ ਜਾ ਰਹੀ ਹੈ। ਐਂਡ ਵਰਲਡ ਵਾਚ ਦੁਨੀਆ ਨੇ ਦੇਖਿਆ, ਇਹ ਉਹਨੇ ਪੁਆਇੰਟ ਆਊਟ ਕੀਤਾ ਕਿ ਭਾਈ ਕਿਵੇਂ ਜਿਹੜਾ ਕਿਵੇਂ ਸਿੱਖਾਂ ਦੇ ਖਿਲਾਫ ਇਹ ਵਾਇਲੈਂਸ। ਟੁਡੇ we are here to remember the tragedy that commenced on November 1st, 1984, following decades of ethnic tension between Sikhs in Punjab province and central Indian government। ਹੁਣ ਕੋਈ ਇਹ ਵੀ ਪੁੱਛ ਸਕਦਾ ਹੈ ਕਿ ਵੀ ਇਹ ਜਿਹੜਾ ਜੈਨੋਸਾਈਡ ਵਾਲਾ ਹਫਤਾ ਆ ਰਿਹਾ ਨਵੰਬਰ 1-2, ਇਹ ਤਾਂ ਨੈਕਸਟ ਮੰਥ ਹੈ, ਵੀ ਅਕਤੂਬਰ 2 ਨੂੰ ਕਿਉਂ ਸੈਨੇਟਰ ਪੈਟ ਜਿਹੜੇ ਨੇ ਉਹ ਇਸ ਗੱਲ ਨੂੰ ਲਿਆਂਦਾ ਨੇ। ਉਹਦਾ ਰੀਜ਼ਨ ਹੈ
क्योंकि नवंबर का महीना सैनेट दे विच बहुत सारी बिजनेस उन्हें अखर करनी हुंदी है, उहदे च वक्त नहीं हुंदा। और उन्हें चुनिया 2 अक्तूबर का दिन जिहड़ा गांधी दे जम्मण का दिन सी कि आ लै लो इनाम कि तुसी बड़े गांधी का सौदा इत्थे बेचदे हो, लेकिन तुसी डार्केस्ट पीरीयड है 1984 का साल और दुनिया तमाशबीन बनी रही जदों हुण उन्हें फिगर भी उही दित्ती है जिहड़ी ठीक फिगर है। Today we are here to remember the tragedy that commenced on November 1st, 1984, following the decades of ethnic tension between Sikhs and ਹੁਣ ਉਹਨੇ ਇਹ ਵੀ ਬਿਲਕੁਲ ਕਲੀਅਰ ਕਰਤਾ ਵੀ 1984 ਨੂੰ ਤੁਸੀਂ ਆਪਣੇ ਤੌਰ ਤੇ ਕੱਲਾ ਨਹੀਂ ਦੇਖ ਸਕਦੇ। ਡੈਕੇਡਸ ਕਈ ਦਹਾਕੇ ਸਿੱਖਾਂ ਦੀ ਸਟਰਗਲ ਚੱਲੀ ਇੰਡੀਅਨ ਗਵਰਨਮੈਂਟ ਦੇ ਨਾਲ, ਔਰ ਬਜਾਏ ਕਿ ਉਸ ਦੇ ਕਿ ਉਹਨਾਂ ਦੀਆਂ ਜਿਹੜੀਆਂ ਜੈਨੂਇਨ ਮੰਗਾਂ ਨੇ ਸਿੱਖਾਂ ਦੀ ਉਹ ਮੰਨੀਆਂ ਜਾਂਦੀਆਂ। ਜ਼ਾਹਰ ਹੈ ਫੌਜੀ ਹਮਲਾ ਹੋਇਆ, ਉਹਦੇ ਬਦਲੇ ਇੰਦਰਾ ਗਾਂਧੀ ਮਾਰੀ ਗਈ 2 ਸਿੱਖ ਨੌਜਵਾਨਾਂ ਵੱਲੋਂ, ਸ਼ਹੀਦ ਬਿਆਨ ਸਿੰਘ ਸਤਵੰਤ ਸਿੰਘ ਵੱਲੋਂ। ਔਰ ਇਹ ਰਿਮੈਂਬਰ ਕਰਾ ਰਿਹਾ ਹੈ ਸੈਨੇਟਰ ਪੈਟ ਕਿ ਬਈ ਇਹ ਓਵਰਨਾਈਟ ਵਾਪਰੀ ਘਟਨਾ ਨਹੀਂ ਸੀ, ਕਈ ਦਹਾਕਿਆਂ ਦੀ ਜਿਹੜੀ ਹੈ ਉਹ ਸਿੱਖਾਂ ਦੀ ਸਟਰਗਲ ਸੀ ਜਾਂ ਐਥਨਿਕ ਪੰਜਾਬ ਪ੍ਰੋਵਿੰਸ ਔਰ ਸੈਂਟਰਲ ਜੰਗ ਹਿੰਦ ਪੰਜਾਬ ਸੀ। ਕਹਿਣ ਦਾ ਮਤਲਬ ਹੈ as so often in such cases the official estimates likely do not tell the whole story। ਹੁਣ ਇਹ ਵੀ ਕਹਿ ਰਿਹਾ ਵੀ ਜਿਹੜੇ ਜੋ ਨਵੰਬਰ 84 ਚ ਮਾਰੇ ਗਏ ਸਰਕਾਰੀ ਅੰਕੜੇ ਬਿਲਕੁਲ ਤੁਹਾਨੂੰ ਸੱਚ ਨਹੀਂ ਦੱਸਣਗੇ। But it is estimated that over 30,000 Sikh men, women and children were deliberately targeted, raped, slaughtered and displaced by mobs across India, said the senator from Pennsylvania। ਹੁਣ ਇਹ 30,000 ਦੀ ਫਿਗਰ ਪਹਿਲਾਂ ਪੈਨਸਿਲਵੇਨੀਆ ਸਟੇਟ ਅਸੈਂਬਲੀ ਸੈਨੇਟਰ ਨੇ ਵੀ ਪਾਸ ਕੀਤਾ, ਇਹੀ ਫਿਗਰ ਹੈ। ਨਿਊ ਜਰਸੀ ਸਟੇਟ ਨੇ ਵੀ ਇਹੀ ਦਿੱਤਾ ਹੈ। ਔਰ ਸੈਨੇਟਰ ਪੈਟ ਸੈਨੇਟ ਦੇ ਵਿੱਚ ਖਲੋ ਕੇ ਕਹਿ ਰਿਹਾ ਕਿ ਝੂਠੇ ਨੇ ਇੰਡੀਅਨ ਜਿਹੜੇ ਐਸਟੀਮੇਟ ਨੇ ਉਹ 3,000 ਤੋਂ ਅੱਗੇ ਨਹੀਂ ਵੱਧਦੇ ਹੈ। ਉਹ 3,000 ਓਵਰ 3,000 ਕਹਿ ਕੇ ਗੱਲ ਮੁਕਾ ਉਹਨੇ ਕਿਹਾ ਇਹ ਝੂਠੇ ਫਿਗਰ ਹੈ। ਉਹ 30,000 ਤੋਂ ਜ਼ਿਆਦਾ ਮੈਨ ਵਿਮਨ ਚਿਲਡਰਨ ਮਾਰੇ ਗਏ, ਰੇਪ ਹੋਏ ਔਰ ਘਰੋਂ ਬੇਘਰ ਹੋਏ। ਔਰ ਇਹ ਆਪਣੀ ਸਟੇਟਮੈਂਟ ਜਾਰੀ ਰੱਖਦੇ ਆ, ਕਹਿੰਦਾ ਟੂ ਪ੍ਰੀਵੈਂਟ ਫਿਊਚਰ ਹਿਊਮਨ ਰਾਈਟਸ ਅਬਿਊਜ਼ਸ ਵੀ ਮਸਟ ਰੈਕਗਨਾਈਜ਼ देयर ਪਾਸਟ ਫਾਰਮਸ, we must remember the atrocities committed against Sikhs so that those responsible may be held accountable and this type of tragedy is not repeated against the Sikh community or other communities across the globe। बड़ी forceful statement है कि अगों ये कदे ना होए, सानू उन्हां नू याद रखण दी लोड़ है जो बीते दे विच होया, ताकि जिहड़ी एट्रोसिटी जो जुल्म सिखां दे खिलाफ होया उहदे लई जिहड़े अकाउंटेबल ने उन्हां नू सज़ा याफ्ता भी कीता जाए, ताकि इस किस्म की ट्रैजडी कदे ना सिखां दे खिलाफ होए ना दुनिया किसी होर दे खिलाफ। फिर क्योंकि सैनेटर टूमी अमेरिकन सिख कांग्रेशनल कॉकस दे मैंबर भी ने जिहदे कि 50 तो ज़्यादा मैंबर ने, फिर उन्होंने ये रिमाइंड करवाया कि सिखिज़म ट्रेसिस इट्स हिस्टरी इन 600 years history to the Punjab region of India with nearly 30 million followers globally and 700,000 here in the US। Sikhism is one of the world's major religions। ਜ਼ਾਹਰ ਹੈ ਦੁਨੀਆ ਦਾ 5ਵਾਂ ਵੱਡਾ ਧਰਮ ਹੈ ਸਿੱਖ ਧਰਮ। ਔਰ ਉਹ ਫਿਗਰ ਬੇਸ਼ੱਕ ਉਹਨਾਂ ਨੇ 1 ਮਿਲੀਅਨ ਦੀ ਥਾਂ 7 ਲੱਖ ਕਹੀ ਹੈ, ਜੋ ਉਹਨਾਂ ਦੀ ਫਿਗਰ ਉਹਨਾਂ ਨੂੰ ਰਿਸਰਚਰਸ ਨੇ ਦਿੱਤੀ ਹੋਏਗੀ। ਗਲੋਬਲੀ ਉਹਨਾਂ ਨੇ ਕਿਹਾ 30 ਮਿਲੀਅਨ ਸਿੱਖ ਰਹਿੰਦੇ ਨੇ। ਫਿਰ ਉਹਨਾਂ ਨੇ ਕਿਹਾ ਹਿਸਟੋਰੀਕਲੀ ਸਿੱਖਸ ਹੈਵ ਸ਼ੋਕੇਸਡ ਏ ਕਮਿਟਮੈਂਟ ਟੂ ਸਰਵਿੰਗ ਇੰਡੀਵਿਜੂਅਲਸ from all religious, cultural and ethnic backgrounds, demonstrating their generosity and a deep sense of community। ਇਹ ਸਿੱਖਾਂ ਨੂੰ ਟ੍ਰਿਬਿਊਟ ਦਿੱਤੀ ਹੈ ਕਿ ਹਿਸਟੋਰੀਕਲੀ ਸਿੱਖਾਂ ਨੇ ਹਮੇਸ਼ਾ ਹੀ ਹਰ ਇੰਡੀਵਿਜੂਅਲ ਦਾ, ਹਰ ਧਰਮ ਨੂੰ ਮੰਨਣ ਵਾਲਾ, ਕੋਈ ਕਲਚਰਲ ਐਥਨਿਕ ਕੋਈ ਬੈਕਗਰਾਊਂਡ ਹੋਏ, ਸਿੱਖ ਬੜੇ ਫਰਾਖ ਦਿਲ ਨੇ, ਜੈਨਰਸ ਨੇ ਔਰ ਇਹ ਉਹਨਾਂ 'ਚ ਡੀਪ ਸੈਂਸ ਹੈ ਕਮਿਊਨਿਟੀ ਦੀ, ਹਮੇਸ਼ਾ ਹਰ ਇੱਕ ਦੀ ਮਦਦ 'ਤੇ ਉਤਰਦੇ ਨੇ। ਹੁਣ ਉਹਨੇ ਆਪਣਾ ਪਰਸਨਲ ਇਹ ਕਿਹਾ during the COVID-19 pandemic, Sikh communities across Pennsylvania and the United States came together to deliver groceries, masks and other supplies to tens of thousands of families in need, no matter their race, gender, religion or creed, senator said। उन्होंने कहा भी COVID-19 के दौरान जिवें सिख कम्युनिटी ने कली मेरी स्टेट नहीं पेनसिल्वेनिया अक्रॉस अमेरिका उन्होंने आ सारिया चीज़ां दित्तियां बिना कोई ये भेदभाव किए कि किदी की रेस है, जेंडर है, फेथ है। मिस्टर टोमी सैड
He has personally witnessed the spirit of the Sikhs and has come to better understand the Sikh tradition that is founded on equality, respect and peace. कि मैं निजी तौर ਦੇ ਉੱਤੇ ਸਾਰਿਆਂ ਨੂੰ ਅਨੁਭਵ ਕੀਤਾ, ਮੈਂ ਸਿੱਖਾਂ ਦੀ ਸਪਿਰਿਟ ਦੇਖੀ ਹੈ, ਉਹਨਾਂ ਦੀ ਟ੍ਰੈਡੀਸ਼ਨ, ਉਹਨਾਂ ਦੀ ਰਵਾਇਤ ਦੇ ਵਿੱਚ ਜਿਹੜੀ ਰਵਾਇਤ ਕੇ ਬਰਾਬਰੀ, ਹਰ ਇੱਕ ਦਾ ਸਤਿਕਾਰ ਔਰ ਅਮਨ, ਇਸ ਦੇ ਉੱਤੇ ਜਿਹੜੀ ਹੈ ਉਹ ਬੇਸਡ ਹੈ. It is clear that the presence and contributions of Sikh communities have thoroughly enriched their neighborhoods across the country, Mr. Toomey said. ਕਿ ਜਿੱਥੇ ਜਿੱਥੇ ਵੀ ਸਿੱਖ ਬੈਠੇ ਨੇ ਸਾਰੇ ਅਮਰੀਕਾ ਭਰ ਦੇ ਵਿੱਚ ਉਹਨਾਂ ਨੇ ਸਾਰੀ ਕਮਿਊਨਿਟੀਜ਼ ਨੂੰ ਹੀ ਅਮੀਰ ਬਣਾ ਦਿੱਤਾ. ਹੁਣ ਇਹ ਹੈ ਜਿਹੜੀ ਟਰੂਥ ਹੈ. ਅਮਰੀਕਾ 'ਚ ਬੇਸ਼ੱਕ ਅਸੀਂ 36 ਖਾਮੀਆਂ ਕੱਢੀਏ, 36 ਹੋਰ ਉਹ ਵੀ ਇਸ ਮੁਲਕ 'ਚ ਹੀ ਹੋ ਸਕਦਾ ਕਿ ਤੁਸੀਂ ਖਾਮੀ ਕੱਢ ਸਕਦੇ ਹੋ, ਪਰ ਮੈਂ ਸਮਝਦਾ ਕਿ ਇਹ ਇੰਨੀ ਵੱਡੀ ਟ੍ਰਿਬਿਊਟ ਹੈ ਸਿੱਖ ਨੇਸ਼ਨ ਨੂੰ, ਭਾਰਤੀ ਸਿਸਟਮ ਨੂੰ ਵੀ ਯਾਦ ਦਹਾਨੀ ਕਰਵਾਈ. ਲੇਕਿਨ ਮੈਂ ਸਮਝਦਾ ਵੀ ਸੈਨੇਟਰ ਪੈਟ ਟੂਮੀ ਨੇ 30 ਮਿਲੀਅਨ ਤੋਂ ਜ਼ਿਆਦਾ, ਅਸੀਂ ਤਾਂ 35 ਮਿਲੀਅਨ ਨੂੰ ਕੋਟ ਕਰਦੇ, ਸਿੱਖ ਕੌਮ ਦੇ ਦਿਲ ਜਿੱਤੇ ਨੇ. ਐਵੇਂ ਨਹੀਂ ਭਾਰਤ ਭਰ ਦਾ ਮੀਡੀਆ ਔਰ ਦੂਜਾ ਜਿਹੜਾ ਉਹ ਚੀਕਾਂ ਮਾਰ ਰਿਹਾ ਕਿ ਜੀ ਸੱਚ ਬਾਹਰ ਆ ਗਿਆ, ਸੱਚ ਬਾਹਰ ਆ ਗਿਆ. ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ. ਸਾਥ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ.